ਬਿਲਕੁਲ ਉਹ ਆਪਣੀ ਪਰਫਾਰਮੈਂਸ ਕਰਨ, ਪਰ ਜਿੱਦਾਂ ਦੀ ਇਹ ਪਰੇਡ ਹੈ ਜੀ, ਇਹ ਬਿਲਕੁਲ ਇਹਦੇ ਨਫ਼ਰਤ ਭਰੀ ਪਰੇਡ ਹੈ ਜੀ। ਇਹ ਨਫ਼ਰਤ ਪੈਦਾ ਕਰਦੀ। ਸਾਡੇ ਬੱਚੇ ਆਉਂਦੇ ਨੇ, ਕੀ ਉੱਥੋਂ ਸਿੱਖ ਕੇ ਜਾਂਦੇ ਨੇ? ਸਿੱਖਣ ਨੂੰ ਕੁਝ ਵੀ ਨਹੀਂ ਹੈ ਜੀ। ਕੀ ਅਡਾਪਟ ਕਰਨਗੇ ਜੀ? ਉਹ ਨਫ਼ਰਤ ਹੀ ਅਡਾਪਟ ਕਰਨਗੇ ਜੀ। ਆਪਣਾ ਪਿਛੋਕੜ ਵੀ ਲਹਿੰਦੇ ਪੰਜਾਬ ਦਾ ਹੀ ਹੈ ਜੀ। ਅੱਛਾ, ਉਹ ਕਿਹੜੀ ਜਗ੍ਹਾ ਤੋਂ ਜੀ? ਆਪਣਾ ਜੀ 34 ਗਾਬੇ ਜੀ, 34 ਚੱਕ ਗਾਬੇ। ਹਾਂਜੀ ਹਾਂਜੀ, ਜੜ੍ਹਾਂ ਵਾਲਾ ਡਿਸਟ੍ਰਿਕਟ ਜੀ। ਹੁਣ ਪਹਿਲਾਂ ਲੈਲਪੁਰ ਸੀ ਡਿਸਟ੍ਰਿਕਟ ਜੀ। ਉੱਥੋਂ ਆਪਣੇ 47 ਬਜ਼ੁਰਗ ਗਏ ਸੀ ਜੀ, ਚੜ੍ਹਦੇ ਪੰਜਾਬ ਜੀ। ਬਹੁਤ ਇੱਛਾ ਹੈ ਜੀ ਇਹਨਾਂ ਦੀ ਦੇਖਣ ਦੀ। ਹਾਂਜੀ, ਇਹੀ ਆਪਾਂ ਸਰਕਾਰ ਅੱਗੇ ਵੀ ਰਿਕੁਐਸਟ ਕਰਦੇ, ਦੋਨਾਂ ਅੱਗੇ ਜੀ, ਮਨਜ਼ੂਰੀ ਦੇਣੀ ਚਾਹੀਦੀ ਹੈ। ਜਿਹੜੇ ਆਪਣੇ ਜਿਨ੍ਹਾਂ ਦਾ ਇੱਧਰੋਂ ਪਿਛੋਕੜ ਹੈ ਜੀ, ਪਿੰਡ ਵੇਖਣ ਲਈ ਜੀ, ਇਹ ਜ਼ਰੂਰ ਹੋਣਾ ਚਾਹੀਦਾ ਜੀ। ਤੇ ਜਦੋਂ ਮੈਂ ਪਾਸਪੋਰਟ ਬਣਾਇਆ, ਮੇਰੀ ਪਹਿਲੀ ਦਿਲੀ ਇੱਛਾ ਹੀ ਸੀ ਵੀ ਪਾਕਿਸਤਾਨ ਦਾ ਵੀਜ਼ਾ ਲਵਾਉਣਾ ਜੀ। ਪਹਿਲੀ ਸਟੈਂਪ ਪਾਕਿਸਤਾਨ ਦੀ ਲੱਗਣੀ ਚਾਹੀਦੀ ਹੈ, ਕਿਉਂਕਿ ਹਰ ਸਿੱਖ ਆ ਜੀ ਸਵੇਰੇ ਸ਼ਾਮ ਅਰਦਾਸ ਕਰਦਾ ਜੀ ਨਨਕਾਣਾ ਸਾਹਿਬ ਤੇ ਹੋਰ ਵਿਛੜੇ ਗੁਰਧਾਮਾਂ ਦੇ ਦਰਸ਼ਨ, ਖੁੱਲੇ ਦਰਸ਼ਨ ਦੀ ਦਾਤ ਦੇ ਜੀ। ਪਰ ਜਦੋਂ ਇਹ ਗੱਲ ਆਉਂਦੀ ਹੈ, ਫਿਰ ਇਹ ਸਭ ਵਹਿਮ ਭਰਮ ਨੇ, ਇਦਾਂ ਦਾ ਕੁਝ ਨਹੀਂ ਹੈ ਜੀ। ਜਦੋਂ ਅਸੀਂ ਦਿਲੋਂ ਅਰਦਾਸ ਕਰਦੇ ਜੀ, ਫਿਰ ਜਦੋਂ ਸਾਨੂੰ ਮੌਕਾ ਮਿਲਦਾ ਸੀ ਕਿਉਂ ਨਹੀਂ ਆਉਂਦੇ ਜੀ। ਤੇ ਜਿਹੜੀ ਤੁਸੀਂ ਗੱਲ ਕੀਤੀ ਵੀ ਹੋਰ ਕੰਟਰੀ ਦਾ ਵੀਜ਼ਾ ਨਹੀਂ ਮਿਲਦਾ, ਪਾਕਿਸਤਾਨ ਦਾ ਆਵਾਮ, ਕੈਨੇਡਾ, ਅਮਰੀਕਾ ਬਹੁਤ ਬੈਠੇ ਜੀ, ਇੰਗਲੈਂਡ ਨੇ, ਫਿਰ ਉਹ ਵੀ ਤਾਂ ਗਏ ਨੇ ਜੀ। ਜੇ ਇਦਾਂ ਦਾ ਕੋਈ ਬੈਨ ਨਹੀਂ ਹੈ। अस्सलाम वालेकुम, सत श्री अकाल, प्रणाम दोस्तों। मैं नासिर खसाना और पहुँचे हाँ ननकाना साहब जन्म स्थान, जिथे विसाखी मेले ते आए हुए जोड़े साढ़े चढ़ते पंजाब के प्राहुणे साढ़े नाल आ जी। इन्हां नाल गल करते हैं जी कि किहड़ी जगह तो आए आ जी। पहले तो जी तुहानूं जी रहिआं नूं हाँ जी, थैंक यू जी, थैंक यू वेरी मच सारिਆਂ ਨੂੰ। सत श्री अकाल। अपना जी कुलविंदर सिंह जी, डिस्ट्रिक्ट मोहाली जी, चढ़ते पंजाब तो आए जी। पहली बार आए? हाँ जी, फस्ट टाइम आए जी। तो अपने बहुत वधिया प्रबंध लगे जी, बहुत वधिया मैनेज किया जी। सब कुछ लोगों का सेम उही है, सब कुछ उही है, देखते उही कल्चर है, उही बोली है। कोई लगता ही नहीं भी आप दूजे पंजाब च है जी। इदा लगता जिवें अपने पंजाब चढ़ते पंजाब च घूमते होंगे जी। हाँ जी, क्योंकि अपना पिछोकड़ भी लहंदे पंजाब का ही है जी। अच्छा, वो किहड़ी जगह तो जी? अपना जी 34 गाबे जी, 34 ਚੱਕ गाबे। हाँ जी हाँ जी, जड़ा वाला डिस्ट्रिक्ट जी। ਹੁਣ ਪਹਿਲਾਂ ਲੈਲਪੁਰ ਸੀ ਡਿਸਟ੍ਰਿਕਟ ਜੀ। ਉੱਥੋਂ ਆਪਣੇ 47 ਬਜ਼ੁਰਗ ਗਏ ਸੀ ਜੀ, ਚੜ੍ਹਦੇ ਪੰਜਾਬ ਜੀ। ਠੀਕ ਆ। ਕੋਈ ਬਜ਼ੁਰਗਾਂ ਨੇ ਦੱਸਿਆ ਸੀ ਉੱਥੇ ਕੋਈ ਜਿਹਦਾ ਲੋਕਲ ਲੋਕ ਰਹਿੰਦੇ ਸੀ, ਜਿਹੜੇ ਆਪਾਂ ਜਿਹਨੂੰ ਆਪਾਂ ਲੋਹਾਰ ਤਰਖਾਨ ਕਹਿੰਦੇ ਆ, ਜਾਂ ਕੋਈ ਹੋਰ, ਉਹਨਾਂ ਨੂੰ ਆਪਣਾ ਜਾਣਦੇ ਹੋਣ ਜਾਂ ਉਹਨਾਂ ਦੇ ਨਾਮਾਂ ਦਾ ਪਤਾ ਹੋਵੇ? ਉੱਥੇ ਜੀ ਇੱਕ ਬਜ਼ੁਰਗ ਦਾ ਨਾਂ ਲੈਂਦੇ ਹੁੰਦੇ ਸੀ, ਅਕਾਲਗੜ੍ਹ ਤੋਂ ਆਏ ਸੀ ਸ਼ਾਇਦ, ਉਹ ਮੁਸਲਿਮ ਬਰਾਦਰੀ ਤੋਂ ਸੀ, ਅੰਸਾਰੀ ਬਰਾਦਰੀ ਤੋਂ ਹੀ, ਉਹਨਾਂ ਦਾ ਲੈਂਦੇ ਸੀ ਜੀ। ਉਹ ਕੀ ਨਾਮ ਸੀ ਉਹਨਾਂ ਦਾ? ਨਾਂ ਜੀ, ਨਾਂ ਮੇਰੇ ਯਾਦ ਨਹੀਂ ਹੁਣ ਜੀ। ਅੱਛਾ, ਹਾਂਜੀ। ਤੇ ਹੋਰ ਪਿੰਡ ਦੇ ਬਾਰੇ ਕੀ ਗੱਲਾਂ ਬਾਤਾਂ ਦੱਸਦੇ ਸੀ? ਪਿੰਡ ਦੇ ਦੱਸਦੇ ਸੀ ਨਾਲ ਨਹਿਰ ਸੀ, ਕਾਫੀ ਵੱਡੀ ਨਹਿਰ ਸੀ ਜੀ, ਤੇ ਖੁੱਲੀ ਵਾਦੀ ਸੀ ਉੱਥੇ ਜੀ। 1890-95 ਦੇ ਟਾਈਮ ਹਾਂਜੀ, ਉਦੋਂ 12 ਬਾਅਦ ਕੀਤੀਆਂ ਜੀ, ਉਦੋਂ ਆਏ ਨੇ ਜੀ। ਤੁਸੀਂ ਹੁਣ ਆਪਣਾ ਪਿੰਡ ਦੇਖਣਾ ਚਾਹੁੰਦੇ ਹੋ? ਬਿਲਕੁਲ ਦੇਖਣਾ ਚਾਹੁੰਦੇ ਹਾਂ ਜੀ, ਜੇ ਮਨਜ਼ੂਰੀ ਮਿਲੇ ਜੀ। ਇਹਨਾਂ ਦੀ ਬਹੁਤ ਇੱਛਾ ਹੈ ਜੀ ਇਹਨਾਂ ਦੀ ਦੇਖਣ ਦੀ। ਹਾਂਜੀ, ਇਹੀ ਆਪਾਂ ਸਰਕਾਰ ਅੱਗੇ ਵੀ ਰਿਕੁਐਸਟ ਕਰਦੇ, ਦੋਨਾਂ ਅੱਗੇ ਜੀ, ਮਨਜ਼ੂਰੀ ਦੇਣੀ ਚਾਹੀਦੀ ਹੈ। ਜਿਹੜੇ ਆਪਣੇ ਜਿਨ੍ਹਾਂ ਦਾ ਇੱਧਰੋਂ ਪਿਛੋਕੜ ਹੈ ਜੀ, ਪਿੰਡ ਵੇਖਣ ਲਈ ਜੀ, ਇਹ ਜ਼ਰੂਰ ਹੋਣਾ ਚਾਹੀਦਾ ਜੀ। ਅੱਛਾ, ਇਹ ਹੈ ਨਾ ਕਿ ਤੁਹਾਡਾ ਟਾਈਮ ਲਿਮਿਟ ਜਿਹੜੀ ਹੈ ਨਾ, ਮਤਲਬ ਇੱਕ ਲਿਮਿਟਡ ਜਿਹਾ ਟਾਈਮ ਆ ਤੁਹਾਡੇ ਕੋਲ। ਇੱਦਾਂ ਜਿੱਥੇ ਜਿਹੜੇ ਬਾਹਰ ਜਾ ਨਹੀਂ ਸਕਦੇ, ਇੱਦਾਂ ਤਾਂ ਹਰ ਬੰਦਾ ਇਹ ਕਹਿੰਦਾ ਆ, ਲੇਕਿਨ ਉਹਦੇ ਲਈ ਤੁਹਾਨੂੰ ਖੁੱਲ੍ਹਾ ਵੀਜ਼ਾ ਲੈ ਕੇ ਆਉਣਾ ਪੈਣਾ ਆ। ਬਾਕੀ ਤੁਸੀਂ ਆਪਣਾ ਨੰਬਰ ਬੋਲ ਦਿਓ, ਸਾਡੀ ਜਿਹੜੀ ਵੀਡੀਓ ਦੇਖ ਕੇ ਨਾ ਤੁਹਾਡੇ ਪਿੰਡ ਵਾਲੇ ਬੰਦੇ ਤੁਹਾਡੇ ਨਾਲ ਰਾਬਤਾ ਜ਼ਰੂਰ ਕਰਨਗੇ ਜੀ। ਬਿਲਕੁਲ ਜੀ, ਆਪਣਾ ਫੋਨ ਨੰਬਰ ਹੈ ਜੀ 8360482544 ਜੀ। 0091 ਲਾ ਕੇ ਕੰਟਰੀ ਕੋਡ ਲਾਉਣ ਤੋਂ ਬਾਅਦ 83 ਜੀ 6604 ਜੀ 82544 ਜੀ 83604 82544 ਜੀ। ਇਹ ਨੰਬਰ ਬਾਈ ਨੇ ਬੋਲ ਦਿੱਤਾ ਜੀ। ਇਸ ਨੰਬਰ ਤੇ ਰਾਬਤਾ ਕਰਕੇ ਤੁਸੀਂ ਇਹਨਾਂ ਨਾਲ, ਇਹਨਾਂ ਦੇ ਪਿੰਡ ਦੀ ਇਹਨਾਂ ਨੂੰ ਸੈਰ ਕਰਵਾ ਸਕਦੇ ਆ ਜੀ। ਸਾਡੀ ਭੈਣ ਵੀ ਨਾਲ ਖੜੀ ਆ ਜੀ, ਇਹਨਾਂ ਨੂੰ ਵੀ ਵੈਲਕਮ ਕਰਦੇ ਆ ਜੀ। ਆਪਣਾ ਕੀ ਨਾਮ ਆ ਜੀ? ਸੁਖਜਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਪਹਿਲੀ ਵਾਰੀ ਆਏ ਹੋ? ਹਾਂਜੀ, ਪਹਿਲੀ ਵਾਰੀ ਆਏ ਨੇ ਜੀ। ਵੈਸੇ ਬੜੀ ਗੱਲ ਆ, ਯੂਥ ਨੂੰ ਤਾਂ ਡਰਾਇਆ ਹੀ ਬਹੁਤ ਆ ਇੱਥੇ ਆਉਣ ਤੋਂ। ਨਹੀਂ, ਉਹ ਤਾਂ ਜੀ ਵੈਸੇ ਅਫਵਾਹਾਂ ਨੇ। ਆਪਣਾ ਸ਼ੌਂਕ ਹੈ, ਘੁੰਮਣਾ ਫਿਰਨਾ ਚਾਹੀਦਾ, ਆਪਣਾ ਪਿਛੋਕੜ ਦੇਖਣਾ ਚਾਹੀਦਾ ਜਿੱਥੋਂ ਤੁਹਾਡਾ ਪਿਛੋਕੜ ਵੀ? ਨਹੀਂ, ਸਾਡਾ ਜੀ ਉੱਧਰ ਤੋਂ ਹੀ ਚੜ੍ਹਦੇ ਪਾ। ਹਾਂਜੀ, ਇਹਨਾਂ ਦਾ, ਇਹ ਮੇਰੇ ਹਸਬੈਂਡ ਨੇ, ਇਹਨਾਂ ਦਾ ਪਿਛੋਕੜ ਇੱਧਰ ਦਾ ਹੈ ਜੀ। ਤੁਸੀਂ ਕਿਸ ਰੰਗ ਨਾਲ ਦੇਖਦੇ ਹੋ ਜਿਹੜੇ ਪਾਕਿਸਤਾਨ ਇੰਡੀਆ ਦੇ ਸਾਡੇ ਹੁਣ ਤਾਲੁਕਾਤ, ਉਹ ਕਿੱਦਾਂ ਹੋਣੇ ਚਾਹੀਦੇ? ਵਧੀਆ ਹੀ ਹੋਣੇ ਚਾਹੀਦੇ ਆ ਜੀ, ਬਿਹਤਰ ਹੋਣੇ ਚਾਹੀਦੇ, ਬਾਰਡਰ ਖੁੱਲ੍ਹਣੇ ਚਾਹੀਦੇ ਜੀ, ਟ੍ਰੇਡ ਵੀ ਖੁੱਲ੍ਹਣਾ ਚਾਹੀਦਾ ਜੀ। ਤੁਹਾਨੂੰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਕਰਤਾਰਪੁਰ ਦਾ ਲਾਂਘਾ ਖੁੱਲ੍ਹਿਆ, ਇਸ ਤਰ੍ਹਾਂ ਵਾਗੇ ਤੇ ਵੀ ਕੋਈ ਮੀਟਿੰਗ ਹਾਲ ਹੋਣਾ ਚਾਹੀਦਾ, ਜਿੱਥੇ ਸਾਡੇ ਪਾਕਿਸਤਾਨੀ ਸਕੂਲਾਂ ਦੇ ਉਧਰੋਂ ਇੰਡੀਆ ਦੇ ਸਕੂਲਾਂ ਦੇ ਬੱਚੇ ਆ ਕੇ ਇੱਕ ਦੂਸਰੇ ਨਾਲ ਗੱਪਸ਼ਪ ਲਾਣ, ਬਿਲਕੁਲ ਜਿਹਨਾਂ ਆਪਣੇ ਤਬਾਦਲਾ ਖਿਆਲ ਕਰਨ? ਬਿਲਕੁਲ ਬਿਲਕੁਲ, ਵਪਾਰ ਵੀ ਖੁੱਲ੍ਹਣਾ ਚਾਹੀਦਾ, ਟ੍ਰੇਡ ਵੀ ਖੁੱਲ੍ਹਣੀ ਚਾਹੀਦੀ, ਲੋਕਾਂ ਦਾ ਆਉਣਾ ਜਾਣਾ ਵੀ ਖੁੱਲ੍ਹਣਾ ਚਾਹੀਦਾ। ਤੇ ਖੁੱਲ੍ਹੇ ਵੀਜ਼ੇ ਦੀ ਵਾਲੀ ਪ੍ਰੋਬਲਮ ਆ ਜੀ, ਉਹ ਨਹੀਂ ਮਿਲਦਾ ਜੀ ਜੇ ਪਿੰਡ ਵੇਖਣ ਲਈ ਜੀ।
ਨਹੀਂ, ਉਹਦੇ ਦੇਖੋ ਜੀ ਕੋਈ ਵੀ ਚੀਜ਼ ਹੈ ਨਾ ਉਹਦਾ ਇੱਕ ਤਰੀਕਾਕਾਰ ਹੁੰਦਾ ਆ, ਉਹਦਾ ਤਰੀਕਾਕਾਰ ਐਸਓਪੀਸ ਹੁੰਦੇ ਆ। ਬਿਲਕੁਲ ਜੀ। ਅਗਰ ਤੁਸੀਂ ਉਹਨਾਂ ਨੂੰ ਫਾਲੋ ਕਰੋਗੇ ਉਹ ਉਸ ਤੋਂ ਬਾਅਦ ਫਿਰ ਤੁਹਾਨੂੰ ਗਵਰਨਮੈਂਟ ਆਪਾਂ ਆਈਡੀ ਕਾਰਡ ਹੀ ਬਣਾਉਣਾ ਨਾ, ਉਹਦੇ ਵਿੱਚ ਕੁਝ ਚੀਜ਼ਾਂ ਮਿਸਿੰਗ ਹੋਣ ਤੇ ਉਹ ਨਹੀਂ ਬਣਾ ਕੇ ਦਿੰਦੇ, ਅਗਲੇ ਆਬਜੈਕਸ਼ਨ ਲਾ ਕੇ ਭੇਜ ਦਿੰਦੇ ਆ। ਇਸੇ ਤਰ੍ਹਾਂ ਹੀ ਖੁੱਲੇ ਵੀਜ਼ੇ ਨੂੰ ਆਪਾਂ ਬਹੁਤ ਸਾਰੀ 90% ਲੋਕ ਉਹ ਆ ਜਿਨ੍ਹਾਂ ਨੇ ਅਪਲਾਈ ਵੀ ਨਹੀਂ ਕੀਤਾ, ਉਹ ਕਹਿ ਦਿੰਦੇ ਨਹੀਂ ਦੇ ਰਹੇ। ਬਿਲਕੁਲ ਤੁਸੀਂ ਬਿਲਕੁਲ ਅਪਲਾਈ ਕਰੋ ਥਰੂ ਪ੍ਰੋਪਰ ਚੈਨਲ, ਜਿਹੜਾ ਉਹਦਾ ਤਰੀਕਾਕਾਰ ਉਹਨੂੰ ਫਾਲੋ ਕਰੋ। ਉਹਦੇ ਲਈ ਕੀ ਹੁੰਦਾ, ਤੁਹਾਨੂੰ ਪਾਕਿਸਤਾਨ 'ਚੋਂ ਸਪਾਂਸਰ ਚਾਹੀਦਾ ਆ। ਬਿਲਕੁਲ ਜੀ। ਉਹ ਸਪਾਂਸਰ ਤੁਸੀਂ ਲੈ ਕੇ ਫਾਲੋ ਕਰੋ, ਫਿਰ ਪਾਕਿਸਤਾਨ ਗਵਰਨਮੈਂਟ ਰਿਜੈਕਟ ਨਹੀਂ ਕਰਦੀ। ਪਾਕਿਸਤਾਨ ਗਵਰਨਮੈਂਟ ਚਾਹੁੰਦੀ ਆ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਇੱਥੇ ਆਓ। ਬਿਲਕੁਲ ਬਿਲਕੁਲ ਜੀ। ਇੱਕ ਮੈਂ ਹੋਰ ਗੱਲ ਤੁਹਾਡੀ ਐਡ ਕਰਨੀ ਚਾਹੁੰਦਾ ਜੀ। ਤੁਸੀਂ ਪੁੱਛਿਆ ਸੀ ਵੀ ਚੜ੍ਹਦੇ ਪੰਜਾਬ ਤੋਂ ਲੋਕੀ ਡਰਦੇ ਨੇ ਆਉਣ ਤੋਂ ਜੀ। ਮੈਂ ਗਵਰਨਮੈਂਟ ਸਰਵਿਸ ਕਰਦਾ ਜੀ, ਹੈਲਥ ਡਿਪਾਰਟਮੈਂਟ ਜੀ। ਤੇ ਜਦੋਂ ਮੈਂ ਪਾਸਪੋਰਟ ਬਣਾਇਆ ਮੇਰੀ ਪਹਿਲੀ ਦਿਲੀ ਇੱਛਾ ਹੀ ਸੀ ਵੀ ਪਾਕਿਸਤਾਨ ਦਾ ਵੀਜ਼ਾ ਲਾਉਣਾ ਜੀ। ਪਹਿਲੀ ਸਟੈਂਪ ਪਾਕਿਸਤਾਨ ਦੀ ਲੱਗਣੀ ਚਾਹੀਦੀ ਆ, ਕਿਉਂਕਿ ਹਰ ਸਿੱਖ ਆ ਜੀ ਸਵੇਰੇ ਸ਼ਾਮ ਅਰਦਾਸ ਕਰਦਾ ਜੀ ਨਨਕਾਣਾ ਸਾਹਿਬ ਤੇ ਹੋਰ ਵਿਛੜੇ ਧਾਮਾਂ ਗੁਰਧਾਮਾਂ ਦੇ ਦਰਸ਼ਨ ਖੁੱਲੇ ਦਰਸ਼ਨ ਦੀ ਦਾਤ ਦੇ ਜੀ। ਪਰ ਜਦੋਂ ਇਹ ਗੱਲ ਆਉਂਦੀ ਆ ਫਿਰ ਇਹ ਸਭ ਵਹਿਮ ਭਰਮ ਨੇ, ਇਦਾਂ ਦਾ ਕੁਝ ਨਹੀਂ ਹੈ ਜੀ। ਤੁਹਾਨੂੰ ਲੱਗਦਾ ਨਹੀਂ ਵੀ ਜਿਹੜੇ ਸਾਰੇ ਸਿੱਖ ਇਹ ਅਰਦਾਸਾਂ ਕਰਦੇ ਆ ਉਹ ਕਿਤੇ ਨਾ ਕਿਤੇ ਅਰਦਾਸ ਦਿਲੋਂ ਨਹੀਂ ਕਰਦੇ, ਉਹ ਲੋਕ ਡਰਦੇ ਵੀ ਆ ਵੀ ਪਾਕਿਸਤਾਨ ਜਾ ਕੇ ਆਏ ਤਾਂ ਗਾਂ ਕਿਸੇ ਹੋਰ ਕੰਟਰੀ ਦਾ ਵੀਜ਼ਾ ਨਹੀਂ ਲੱਗਣਾ, ਜਦੋਂ ਕਿ ਜਿਨ੍ਹਾਂ ਕੋਲ ਅਰਦਾਸਾਂ ਕਰਦੇ ਆ ਉਹਨਾਂ ਦੇ ਜਨਮ ਸਥਾਨ ਤੋਂ ਆਉਣ ਤੋਂ ਡਰਦੇ ਵੀ ਆ। ਬਿਲਕੁਲ ਬਿਲਕੁਲ, ਇਹ ਚੀਜ਼ ਦਾ ਮੈਂ ਅਕਸਰ ਗੱਲ ਕਰਦਾ ਹੁੰਦਾ। ਜਦੋਂ ਅਸੀਂ ਦਿਲੋਂ ਅਰਦਾਸ ਕਰਦੇ ਜੀ, ਫਿਰ ਜਦੋਂ ਸਾਨੂੰ ਮੌਕਾ ਮਿਲਦਾ ਸੀ ਕਿਉਂ ਨਹੀਂ ਆਉਂਦੇ ਜੀ। ਤੇ ਜਿਹੜੀ ਤੁਸੀਂ ਗੱਲ ਕੀਤੀ ਵੀ ਹੋਰ ਕੰਟਰੀ ਦਾ ਵੀਜ਼ਾ ਨਹੀਂ ਮਿਲਣਾ, ਪਾਕਿਸਤਾਨ ਦਾ ਆਵਾਮ ਕੈਨੇਡਾ ਅਮਰੀਕਾ ਬਹੁਤ ਬੈਠੇ ਜੀ, ਇੰਗਲੈਂਡ ਨੇ, ਫਿਰ ਉਹ ਵੀ ਤਾਂ ਗਏ ਨੇ ਜੀ। ਜੇ ਇਦਾਂ ਦਾ ਕੋਈ ਬੈਨ ਨਹੀਂ ਹੈ ਜੀ ਇਹ ਕੰਟਰੀ। ਪੜ੍ਹੇ ਲਿਖੇ ਬੰਦੇ ਹੋ, ਅਗਰ ਆਪਾਂ ਗੱਲ ਕਰੀਏ ਪਾਕਿਸਤਾਨ 'ਚ ਡੇਲੀ 500 ਬੰਦਾ ਜਾਂ 1000 ਬੰਦਾ ਆਵੇ, 1000 ਬੰਦਾ ਹੀ ਆਪਾਂ ਕਰ ਲੈਂਦੇ ਆ। ਹਾਂਜੀ ਬਿਲਕੁਲ ਜੀ। ਉਹ ਆਈਡੀ ਕਾਰਡ ਤੇ ਆਵੇ, ਜਿਹੜੇ ਚੈੱਕ ਬੈਲੈਂਸ ਉਹ ਪੂਰਾ ਕਰਨ, ਉਹ ਆਪਣੀ ਰਿਕੁਆਇਰਮੈਂਟ ਜਿਹੜੀ ਉਹਨਾਂ ਦੀ ਪੂਰੀ ਕਰਨ ਸਿਕਿਉਰਿਟੀ ਦੇ ਲਿਹਾਜ਼ ਦੇ ਨਾਲ। ਅਗਰ 1000 ਬੰਦਾ ਆ ਕੇ ਇੱਕ ਦਿਨ ਦੇ ਵਿੱਚ ਉਹ 50,000 ਖਰਚ ਕੇ ਜਾਂਦਾ ਆ, ਜਿਹਦੇ ਵਿੱਚ ਫੂਡ ਆ, ਜਿਹਦੇ 'ਚ ਉਹ ਕੱਪੜੇ ਖਰੀਦੂਗਾ, ਹੋਰ ਚੀਜ਼ਾਂ ਖਰੀਦੂਗਾ, ਉਹਦਾ ਰਹਿਣਾ, ਉਹ ਅਗਰ ਤੁਸੀਂ 7 ਦਿਨਾਂ ਦਾ ਲਾਓ ਫਿਰ ਉਹਨੂੰ ਮਹੀਨੇ ਦਾ ਲਾਓ ਤਾਂ ਕਿੰਨੀ ਰਕਮ ਬਣਦੀ ਆ ਜਿਹੜੀ ਪਾਕਿਸਤਾਨ ਗਵਰਨਮੈਂਟ ਨੂੰ ਮਿਲਣੀ। ਬਿਲਕੁਲ ਬਿਲਕੁਲ, ਕਰੰਸੀ ਵੀ ਪਾਕਿਸਤਾਨ ਦੀ ਆਵਾਮ ਨੂੰ ਮਿਲਣੀ ਆ। ਬਿਲਕੁਲ, ਜਦੋਂ ਕਿਸੇ ਵੀ ਕੰਟਰੀ ਮਾ ਜਦੋਂ ਆਪਣਾ ਸੈਲਾਨੀ ਆਉਂਦੇ ਨੇ ਨਾਲ ਉਹ ਕਰੰਸੀ ਵੀ ਲੈ ਕੇ ਆਉਂਦੇ ਨੇ ਜੀ, ਸ਼ਾਪਿੰਗ ਵੀ ਕਰਦੇ ਆ, ਸਭ ਨਾਲ ਕਰੰਸੀ ਤਾਂ ਆਪਾਂ ਹੋਏਗੀ, ਉਹ ਐਵੇਂ ਕੋਈ ਡਾਊਟ ਨਹੀਂ ਹੈ ਜੀ। ਦੇਖੋ ਜੀ, ਉਹਦੇ ਨਾਲ ਜ਼ਰੇ ਮੁਬਾਦਲਾ ਜਿਹੜਾ ਤੁਹਾਡੇ ਮੁਲਕ 'ਚ ਆਣਾ ਆ, ਹਾਂਜੀ, ਉਹ ਦੁਕਾਨਦਾਰਾਂ ਦੇ ਹਾਲਾਤ ਬਿਹਤਰ ਹੋਣੇ, ਉਹਨਾਂ ਦੀ ਸ਼ਾਪਿੰਗ ਜਦੋਂ ਕਰਨੀ ਆ, ਜ਼ਾਹਰਾ ਕੁਝ ਦੇ ਕੇ ਜਾਣਾ ਨਾ। ਬਿਲਕੁਲ ਬਿਲਕੁਲ, ਕਿੰਨੇ ਬੰਦਿਆਂ ਨੂੰ ਰੁਜ਼ਗਾਰ ਮਿਲਣਾ ਜੀ, ਬੰਦਿਆਂ ਨੂੰ ਰੋਜ਼ਗਾਰ ਮਿਲਣਾ। ਹਾਂਜੀ, ਫੂਡ ਦੀ ਗੱਲ ਕਰੀਏ, ਹੋਟਲਿੰਗ ਦੀ ਗੱਲ ਕਰੀਏ, ਸ਼ਾਪਿੰਗ ਦੀ, ਹਾਂਜੀ, ਚੱਲਣਾ ਸਿਸਟਮ, ਸ਼ਾਪਿੰਗ, ਆਪਣਾ ਟਰਾਂਸਪੋਰਟ ਦਾ ਜੀ, ਟਰਾਂਸਪੋਰਟ ਦਾ। ਹਾਂ ਬਿਲਕੁਲ ਜੀ। ਫਿਰ ਸਭ ਤੋਂ ਵੱਡੀ ਗੱਲ ਜਿਹੜੇ ਵਹਿਮ ਨਿਕਲ ਜਾਣੇ ਆ। ਹਾਂਜੀ, ਵਹਿਮ, ਬਿਲਕੁਲ ਇਹ ਹੈ ਹੀ ਵਹਿਮ ਆ, ਹੋਰ ਕੁਝ ਨਹੀਂ ਹੈ ਜੀ ਵਹਿਮਾਂ ਤੋਂ। ਅੱਜ ਵੀ ਇੰਡੀਆ ਵਾਲੇ ਚੜ੍ਹਦੇ ਕਿ ਅਸੀਂ ਆਪਣੀ ਧੀ ਭੈਣ ਦਾ ਜਿਹੜਾ ਦਾਜ ਆ ਉਹ ਜਾ ਕੇ ਲਾਹੌਰੋਂ ਲੈ ਕੇ ਆਈਏ। ਬਿਲਕੁਲ ਜੀ, ਹਾਂਜੀ, ਅੱਜ ਵੀ, ਹਾਂਜੀ ਬਿਲਕੁਲ ਹੀ। ਇਹ ਪਾਕਿਸਤਾਨੀ ਆਪਾਂ ਨੇ ਵੇਖਿਆ ਇੰਡੀਆ ਤੋਂ ਟ੍ਰੀਟਮੈਂਟ ਕਰਾਉਂਦੇ ਨੇ ਤੇ ਇੰਡੀਅਨ ਇੱਧਰ ਆਉਂਦੇ ਨੇ, ਲਾਹੌਰ ਤੋਂ ਆਉਂਦੇ ਨੇ ਜੀ। ਤੇ ਬਾਕੀ ਯੂਨੀਵਰਸਿਟੀਆਂ 'ਚ ਪੜ੍ਹਨ ਆ ਕੇ। ਬਿਲਕੁਲ ਬਿਲਕੁਲ, ਕਿਉਂਕਿ ਕਲਚਰ ਸਾਡਾ ਸੇਮ ਹੀ ਹੈ ਜੀ। ਪਹਿਲਾਂ ਧਰਮ ਆ, ਉਹਦੇ ਬਾਅਦ ਕਲਚਰ ਹੈ ਜੀ। ਅੱਛਾ, ਅਗਰ ਆਪਾਂ ਗੱਲ ਕਰੀਏ ਆਪਣੇ ਰਸਮਲ ਖਤ ਲਿਪੀ ਦੀ, ਜਿਸ ਤਰ੍ਹਾਂ ਕਿ ਤੁਹਾਡੇ ਸ਼ਾਹਮੁਖੀ ਆ, ਸਾਡੇ ਗੁਰਮੁਖੀ ਆ, ਲਿਖਣ ਦਾ ਸਟਾਈਲ ਉਰਦੂ 'ਚ ਹੀ ਆ। ਬਿਲਕੁਲ ਜੀ, ਅਸੀਂ ਇਸ ਤਰ੍ਹਾਂ ਬਹੁਤ ਸਾਰੇ ਇੱਕ ਦੂਜੇ ਦੇ ਅਦਬ ਤੋਂ, ਹਿਕਮਤ ਤੋਂ ਵਾਂਝੇ ਨਹੀਂ ਰਹਿ ਜਾਂਦੇ। ਬਿਲਕੁਲ, ਜਦੋਂ ਆਪਸ ਵਿੱਚ ਸਾਡਾ ਕੰਟੈਕਟ ਨਹੀਂ ਹੁੰਦਾ ਜੀ, ਫਿਰ ਕਈ ਤਰ੍ਹਾਂ ਤੁਸੀਂ ਜੋ ਲਿਖਿਆ ਸੀ ਉਹ ਸੁਣ ਤਾਂ ਸਕਦੇ ਆ, ਪੜ੍ਹ ਨਹੀਂ ਸਕਦੇ। ਅਸੀਂ ਵੇਖਦੇ ਆ, ਕੀ ਲਿਖਿਆ ਆ। ਬਿਲਕੁਲ ਬਿਲਕੁਲ, ਅਸੀਂ ਵੇਖਦੇ ਬੱਸਾਂ 'ਤੇ ਜਾਂ ਹੋਰ ਕਿਤੇ ਨਾ ਵੇਖਣਾ ਵਾਲੀ ਦਿੱਕਤ ਆਉਂਦੀ ਹੈ ਜੀ। ਹਾਂਜੀ, ਇਹਦੇ ਬਾਰੇ ਤੁਹਾਡਾ ਕੀ ਖਿਆਲ ਆ ਵੀ ਕਿਸ ਤਰ੍ਹਾਂ ਇਹ ਜਿਹੜੀ ਗੁਰਮੁਖੀ ਆ, ਰਸਮੁਲ ਖਾਤਾ ਪੰਜਾਬੀ ਜਿਹੜਾ ਤੁਹਾਡਾ ਚੱਲਦਾ ਗੁਰਮੁਖੀ ਵਾਲਾ, ਇਹ ਸਾਡੇ ਵੀ ਇੱਥੇ ਹੋਣਾ ਚਾਹੀਦਾ? ਤੁਹਾਡੇ ਵੱਲ ਸ਼ਾਹਮੁਖੀ ਕੋਈ ਸਕੂਲਾਂ ਵਿੱਚ ਇਸ ਤਰ੍ਹਾਂ ਦਾ ਬੰਦੋਬਸਤ? ਨਹੀਂ, ਐਦਾਂ ਜਦੋਂ ਬਾਰਡਰ ਖੁੱਲ੍ਹ ਗਏ ਜੀ, ਆਪਸ ਵਿੱਚ ਲੋਕੀ ਮਿਲਣਗੇ ਜੀ, ਫਿਰ ਕਲਚਰ ਵੀ ਇੱਕ ਦੂਜੇ ਦਾ ਸਮਝਣਗੇ ਜੀ, ਫਿਰ ਉੱਥੇ ਬੋਲੀ, ਸੱਭਿਆਚਾਰ, ਸਭ ਕੁਝ ਉਵੇਂ ਚੇਂਜ ਹੁੰਦਾ ਜੀ। ਸਾਡੇ ਵੀਰ ਤੇ ਸਾਡੀ ਭੈਣ ਨਾਲ ਸੀਗੇ ਸਾਡੇ ਜੀ, ਇਹਨਾਂ ਨੇ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ, ਨੇੜਤਾ ਕਰਨ ਵਾਲੀਆਂ ਗੱਲਾਂ ਬਾਤਾਂ ਕੀਤੀਆਂ, ਜਿਹਦੇ ਨਾਲ ਬਿਲਾ ਸ਼ੁਬਾ ਸਾਡੀ ਜਿਹੜੀ ਇੱਕ ਦੂਜੇ ਦੇ ਨਾਲ ਮੁਫਤ ਦੀ ਬਣੀ ਹੋਈ ਨਫ਼ਰਤ ਆ ਉਹ ਖਤਮ ਹੋਣੀ ਹੈ। ਬਿਲਕੁਲ ਬਿਲਕੁਲ ਜੀ, ਪਿਆਰ ਮੁਹੱਬਤ ਅੱਗੇ ਆਣਾ ਆ। ਤੇ ਸਾਡਾ ਚੈਨਲ ਦੇ ਵਿੱਚ ਹਰ ਵਾਰੀ ਅਸੀਂ ਇਹ ਪੈਗਾਮ ਦੇਣ ਦੀ ਕੋਸ਼ਿਸ਼ ਕਰੀਦੀ ਆਪਣੇ ਚੈਨਲ ਦੇ ਰਾਹੀਂ, ਕਿਹੜੀ ਕੜੱਤਣਾ ਦੇ ਵਿੱਚੋਂ ਆਪਾਂ ਨੂੰ ਕੁਝ ਨਹੀਂ ਲੱਭਿਆ, ਨਾ ਲੱਭਣਾ ਹੀ ਅਗਾਂਹ 17 ਸਾਲਾਂ ਵਿੱਚ ਵੀ ਨਹੀਂ ਲੱਭਿਆ, ਤੇ ਉਮੀਦ ਆ, ਯਕੀਨ ਆ ਵੀ ਗਾਂ ਵੀ ਕੁਝ ਨਹੀਂ ਲੱਭਣਾ। ਅਗਰ ਕਿਸੇ ਸ਼ਾਇਦ ਜੋ ਕੁਝ ਲੱਭੇਗਾ ਉਹ ਪਿਆਰ ਮੁਹੱਬਤ। ਬਿਲਕੁਲ ਹੀ। ਅਬ ਅੱਗੇ ਤੇ ਅਸੀਂ ਅਕਸਰ ਪੈਗਾਮ ਦਿੰਦੇ ਹੁੰਦੇ ਹਾਂ ਕਿ ਜਿਹੜੀਆਂ ਇੱਕ ਦੂਜੇ ਨੂੰ ਮੁਕਾਬਲੇ 'ਚ ਲੱਤਾਂ ਚੱਕਦੇ ਆ ਨਾ,
ਤੇ ਉਹ ਵੀ ਥੋੜਾ ਜਿਹਾ ਉਹਦੇ ਵਿੱਚ ਵੀ ਨਰਮੀ ਆਵੇ, ਉਹਦੇ ਵਿੱਚ ਵੀ ਪਿਆਰ ਮੁਹੱਬਤ ਕੋ ਫੁੱਲ ਇੱਕ ਦੂਜੇ ਨੂੰ ਦੇਣ। ਬਿਲਕੁਲ ਉਹ ਆਪਣੀ ਪਰਫਾਰਮੈਂਸ ਕਰਨ, ਪਰ ਜਿੱਦਾਂ ਦੀ ਇਹ ਪਰੇਡ ਹੈ ਜੀ, ਇਹ ਬਿਲਕੁਲ ਇਹਦੇ ਨਫ਼ਰਤ ਭਰੀ ਪਰੇਡ ਹੈ ਜੀ। ਇਹ ਨਫ਼ਰਤ ਪੈਦਾ ਕਰਦੀ। ਸਾਡੇ ਬੱਚੇ ਆਉਂਦੇ ਨੇ, ਕੀ ਉੱਥੋਂ ਸਿੱਖ ਕੇ ਜਾਂਦੇ ਨੇ? ਸਿੱਖਣ ਨੂੰ ਕੁਝ ਵੀ ਨਹੀਂ ਹੈ ਜੀ। ਕੀ ਅਡਾਪਟ ਕਰਨਗੇ ਜੀ? ਨਫ਼ਰਤ ਹੀ ਅਡਾਪਟ ਕਰਨਗੇ ਜੀ। ਐਵੇਂ ਬਿਲਕੁਲ ਚੇਂਜ ਚਾਹੀਦੀ ਹੈ ਜੀ। ਬਹੁਤ ਸ਼ੁਕਰੀਆ ਜੀ, ਸਾਡੇ ਨਾਲ ਜੁੜੇ ਰਹੋ। ਤੁਹਾਨੂੰ ਨਨਕਾਣਾ ਸਾਹਿਬ ਤੇ ਆਏ ਹੋਏ ਜਿਹੜੇ ਸਾਡੇ ਚੜ੍ਹਦੇ ਪੰਜਾਬ ਦੇ ਯਾਤਰੀ ਆ, ਉਹਨਾਂ ਨਾਲ ਮੁਲਾਕਾਤ ਕਰਾਉਂਦੇ ਰਵਾਂਗੇ ਜੀ। ਰੱਬ ਰਾਖਾ। ਥੈਂਕ ਯੂ ਜੀ, ਧੰਨਵਾਦ ਜੀ, ਬਹੁਤ ਸ਼ੁਕਰੀਆ।